ਬਾਈਡਨ ਐਡਮਿਨਿਸਟ੍ਰੇਸ਼ਨ ਦਾ ਅਸੀਂ ਫੋਕਸ ਦੇਖੀਏ ਤੇ ਉਹ ਆਲ ਆਊਟ ਵਾਰ ਅਗੇਂਸਟ ਚਾਈਨਾ ਸੀ, ਉਹ ਸਮੁੰਦਰਾਂ 'ਚ ਹੋਏ। ਔਰ ਉਸੇ ਥੱਲੇ ਅਸੀਂ ਦੇਖਦੇ ਹਾਂ ਕਿ ਪਹਿਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਕੁਆਡ, ਜਿਹੜਾ ਬੇਸ਼ੱਕ ਜੇ ਇਸ ਦੀ ਹੋਂਦ ਤਾਂ 8 ਸਾਲ ਪਹਿਲਾਂ ਨਾਲ ਸੀ, ਲੇਕਿਨ ਆਲਮੋਸਟ ਨਾਨ ਫੰਕਸ਼ਨਲ ਪਾਰਟ ਸੀ, ਪਰ ਕਿਵੇਂ ਉਹਦੀ ਵਰਚੁਅਲ ਮੀਟਿੰਗ ਵੀ ਆਰਗੇਨਾਈਜ਼ ਕੀਤੀ ਔਰ ਕਿਵੇਂ ਭਾਰਤ ਨੂੰ, ਆਸਟ੍ਰੇਲੀਆ ਨੂੰ ਔਰ ਜਾਪਾਨ ਨੂੰ ਲਿਆ ਕੇ ਬਰਾਬਰ ਆਪ ਉਹਨੂੰ ਹੈਡ ਕਰਕੇ ਚੀਨ ਦੇ ਬਰਾਬਰ ਖੜਾ ਕਰ ਦਿੱਤਾ। ਫਿਰ ਅਸੀਂ ਇਸ ਦੇ ਨਾਲ ਦੇਖਦੇ ਹਾਂ ਕਿ ਇਧਰੋਂ ਇਹ ਸਮਝਦੇ ਸੀ ਕਿ ਮਿਡਲ ਈਸਟ ਕੋਈ ਸਮੱਸਿਆ ਨਹੀਂ ਹੈ, ਈਰਾਨ ਵਾਲੇ ਪਾਰਟ ਨੂੰ ਵੀ ਜਿਸ ਔਰ ਜਿਹੜੀ ਗੱਲਬਾਤ ਉਹਨਾਂ ਦੀ ਇੱਕਦਮ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਟੇਕ ਓਵਰ ਕਰਨ ਤੋਂ ਬਾਅਦ, ਬਾਈਡਨ ਦੇ ਆਉਣ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। ਉਹਦੇ 'ਚ ਫਰਾਂਸ, ਜਰਮਨੀ, ਯੂਕੇ ਉਹ ਰੋਲ ਪਲੇ ਕਰ ਰਹੇ ਸੀ ਕਿ ਈਰਾਨ ਦੇ ਨਾਲ ਵੀ ਜਿਹੜੇ ਮਾਮਲੇ ਨੇ ਉਹ ਤੈਅ ਹੋ ਜਾਣਗੇ। ਸੋ ਜਿਹੜਾ ਇਹਦੀਆਂ ਜਦੋਂ ਅਸੀਂ ਇਸ ਸਾਰੇ ਇਸ਼ੂ ਦੀਆਂ ਇੰਪਲੀਕੇਸ਼ਨਸ ਦੇਖਦੇ ਹਾਂ, ਉਹਦੇ 'ਚ ਇੱਕ ਕਾਮਨ ਮੈਨ ਦੇ ਐਂਗਲ ਤੋਂ ਇਹ ਗੱਲ ਵੀ ਸਾਹਮਣੇ ਆਈ ਕਿ ਵੀ ਇਨ ਦਾ ਐਂਡ ਤਜ਼ਾਰਤੀ ਵਪਾਰਕ ਹਿੱਤ, ਸਟ੍ਰੈਟੇਜਿਕ ਹਿੱਤ ਔਰ ਮੇਰਾ ਧੜਾ ਔਰ ਮੇਰਾ ਬੰਦਾ ਜੇ ਗਲਤ ਵੀ ਕਰ ਰਿਹਾ ਤੇ ਮੈਂ ਉਹਦੀ ਪਿੱਠ ਠੋਕਣੀ ਹੈ, ਉਹ ਅਮਰੀਕਾ ਦੇ ਵਿਹਾਰ ਤੋਂ ਇੱਕ ਵਾਰ ਫੇਰ ਜਿਹੜੀ ਖੁੱਲ੍ਹ ਕੇ ਸਾਹਮਣੇ ਆਈ। ਕਿਉਂਕਿ ਇਹਨਾਂ 11 ਦਿਨਾਂ 'ਚ 3 ਵਾਰ UN ਸਿਕਿਉਰਿਟੀ ਕੌਂਸਲ ਦੇ ਵਿੱਚ ਸੀਜ਼ ਫਾਇਰ ਦੇ ਲਈ ਰੈਜ਼ੋਲੂਸ਼ਨ, ਜਿਹਨੂੰ ਫਰਾਂਸ ਵੀ ਮੂਵ ਕਰ ਰਿਹਾ ਸੀ। ਔਰ ਜਿਵੇਂ ਅਸੀਂ ਇਸ ਖਿੱਤੇ ਦੇ ਵਿੱਚ ਤੁਸੀਂ ਵੀ ਮੈਂਸ਼ਨ ਕੀਤਾ ਕਲੋਨੀਅਲ ਮੈਪ ਮੇਕਿੰਗ ਮਿਸਚਿਫ, ਕਿਉਂਕਿ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਸਾਰਾ ਖਿੱਤਾ ਜਿਹੜਾ ਹੈ ਇਹ ਇੱਕ ਨਵੀਂ ਮੈਪ ਮੇਕਿੰਗ ਦੇ ਵਿੱਚ ਜਾਂਦਾ ਹੈ। ਉਸ ਤੋਂ ਪਹਿਲਾਂ ਫਸਟ ਵਰਲਡ ਵਾਰ ਤੋਂ ਬਾਅਦ ਹੀ, ਕਿਉਂਕਿ ਆਟੋਮਨ ਐਮਪਾਇਰ ਜਿਹੜਾ ਹੈ ਉਸ ਦੇ ਕਬਜ਼ੇ 'ਚ ਸੀ ਇਹ ਸਾਰਾ ਮਿਡਲ ਈਸਟ ਆਲਮੋਸਟ 600-700 ਸਾਲ। ਔਰ ਜਦੋਂ 1918 ਦੇ ਵਿੱਚ ਫਸਟ ਜੰਗੇ ਅਜ਼ੀਮ ਜਿਹਨੂੰ ਕਿਹਾ ਜਾਂਦਾ ਫਸਟ ਵਰਲਡ ਵਾਰ, ਉਹ ਖਤਮ ਹੁੰਦਾ ਤੇ ਮਿਡਲ ਈਸਟ ਨੂੰ ਆਲਮੋਸਟ ਜਿਹੜਾ ਹੈ ਇਹ ਬ੍ਰਿਟਨ ਔਰ ਫਰਾਂਸ ਇਹ ਆਪਣੇ ਜਿਹੜੇ ਨੇ ਦਾਇਰਾਕਾਰ ਚ ਲੈ ਆਉਂਦੇ ਨੇ। ਔਰ ਜਿਵੇਂ ਲਬਨਾਨ, ਕਿਉਂਕਿ ਜਿਹੜਾ ਇਸ ਦਾ ਇੱਕ ਹੋਰ ਪਹਿਲੂ ਜਾ ਰਿਹਾ ਸੀ ਕਿ ਅਜੇ ਤੱਕ ਹਾਲਾਂਕਿ ਟੈਕਨੀਕਲੀ ਸਪੀਕਿੰਗ ਗਾਜ਼ਾ ਜਿਹੜਾ ਉਹ ਇਜ਼ਰਾਈਲ ਦੇ ਕੰਟਰੋਲ 'ਚ ਹੀ ਹੈ, ਪਰ ਕਿਉਂਕਿ ਜਦੋਂ ਇਜ਼ਰਾਈਲ ਨੇ ਕੁਝ ਸਾਲ ਪਹਿਲਾਂ ਵਿਦਡਰਾ ਕੀਤਾ ਗਰਾਊਂਡ ਦੇ ਉੱਤੇ, ਉਹਨਾਂ ਨੇ ਫੋਰਸਿਸ ਨਹੀਂ ਉਤਾਰੀਆਂ, ਹਾਲਾਂਕਿ ਇਜ਼ਰਾਈਲ ਨੇ ਆਪਣੀ ਫੌਜ ਖੜੀ ਕੀਤੀ ਹੋਈ ਸੀ, ਲੇਕਿਨ 에ਅਰ ਰੇਡ ਬਰਾਬਰ ਜਾਰੀ ਰਹੇ। ਪਰ ਦੂਸਰੇ ਪਾਸੇ ਨਾਲ ਦੀ ਨਾਲ ਕਿਉਂਕਿ ਲਬਨਾਨ ਜਿਹੜਾ ਫ੍ਰੈਂਚ ਕਾਲੋਨੀ ਰਿਹਾ ਔਰ ਫਰਾਂਸ ਦਾ ਹੁਣ ਵੀ ਉੱਥੇ ਇਨਫਲੂਐਂਸ ਹੈ, ਔਰ ਲਬਨਾਨ ਦੇ ਵਿੱਚ ਈਰਾਨ ਬੈਕਡ ਹਿਜ਼ਬੁੱਲਾ ਜਿਸ ਨੇ ਅੱਗੇ ਵੀ ਆਪਣੇ ਜ਼ੋਰ ਦਿਖਾਏ ਨੇ। ਔਰ ਈਵਨ ਸੀਰੀਆ ਦੇ ਮੁੱਦੇ ਦੇ ਉੱਤੇ ਜਦੋਂ ਕਿ ਅਮਰੀਕਾ ਦਾ ਪੂਰਾ ਟਿਲ ਲੱਗਾ ਹੋਇਆ ਸੀ ਕਿ ਅਸਾਦ ਨੂੰ ਡੀਥਰੋਨ ਕਰਨਾ, ਉਸ ਮੁੱਦੇ ਦੇ ਉੱਤੇ ਰਸ਼ੀਆ ਵੀ, ਚਾਈਨਾ ਵੀ ਔਰ ਈਰਾਨ ਵੀ ਆਲਮੋਸਟ, ਕਿਉਂਕਿ ਹਿਜ਼ਬੁੱਲਾ ਦਾ ਉੱਥੇ ਰੋਲ ਵੀ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਇਹ ਫੀਅਰ ਸੀ ਕਿ ਜੇ ਇਧਰੋਂ ਹਿਜ਼ਬੁੱਲਾ ਜਿਹਨੂੰ ਈਰਾਨ ਫੁੱਲੀ ਬੈਕ ਕਰਦਾ ਹੈ, ਉਹ ਲਬਨਾਨ 'ਚ ਬੈਠੇ ਨੇ, ਉਹ ਜੰਪ ਇਨ ਕਰਦੇ ਨੇ, ਇਧਰ ਇਜ਼ਰਾਈਲ ਦੀ ਫੌਜ ਗਰਾਊਂਡ ਉਹਨਾਂ ਦੀ ਫੋਰਸ ਜਿਹੜੀ ਹੈ ਉਹ ਗਾਜ਼ਾ 'ਚ ਐਂਟਰ ਕਰਦੀ ਹੈ, ਫਿਰ ਫੁੱਲ ਸਕੇਲ ਜਿਹੜਾ ਹੈ ਉਹ ਵਾਰ ਦੇ ਚਾਂਸਸ ਹੋਣਗੇ। ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਇਹ 11 ਦਿਨਾਂ ਦੇ ਵਿੱਚ ਜਿਹੜਾ ਲਾਸ ਆਫ ਲਾਈਫ ਹੋਇਆ, ਜਿਹਦੇ 'ਚ ਬੀਬੀਆਂ ਔਰ ਬੱਚੇ ਨੇ, ਇਹ ਇਸ ਨੇ ਦੱਸਿਆ ਕਿ ਅਮਰੀਕਾ ਇਹਦੇ ਬਾਵਜੂਦ ਕਿ ਇਹ ਗੱਲ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ ਪਤਾ ਹੈ ਕਿ ਭਾਈ ਇਜ਼ਰਾਈਲ ਇੰਟਰਨੈਸ਼ਨਲ ਲਾਅ ਫਲਾਊਟ ਕਰ ਰਿਹਾ ਹੈ, UN ਦੇ ਰੈਜ਼ੋਲੂਸ਼ਨ ਫਲਾਊਟ ਕਰ ਰਿਹਾ ਹੈ। 1948 ਤੋਂ ਬਾਅਦ ਔਰ ਖਾਸ ਤੌਰ ਤੇ 1967 ਤੋਂ ਬਾਅਦ ਇਲੀਗਲ ਸੈਟਲਮੈਂਟਸ ਜਿਹੜੀਆਂ ਨਾ ਤਾਂ ਇੰਟਰਨੈਸ਼ਨਲ ਲਾਅ ਦੇ ਥੱਲੇ ਅਲਾਉਡ ਨੇ, ਉਹਨਾਂ ਸਾਰਿਆਂ ਦੀਆਂ ਧੱਜੀਆਂ ਉਡਾ ਰਿਹਾ। ਔਰ ਹੁਣ ਜੋ ਕੁਛ ਉਹਨਾਂ ਨੇ ਇਹਨਾਂ 11 ਦਿਨਾਂ ਦੇ ਵਿੱਚ ਕੀਤਾ, ਜਿਹੜੇ ਇੰਟਰਨੈਸ਼ਨਲ ਐਕਸਪਰਟ ਨੇ ਇੰਟਰਨੈਸ਼ਨਲ ਲਾਅ ਦੇ, ਉਹ ਉਹਨਾਂ ਦਾ ਇਹ ਕਹਿਣਾ ਸੀ ਕਿ ਆਲਰੇਡੀ ਇਹ ਜੋ ਇਜ਼ਰਾਈਲ ਕਰ ਰਿਹਾ ਹੈ ਇਹ ਵਾਰ ਕ੍ਰਾਈਮਸ ਦੇ ਖਾਤੇ 'ਚ ਆਉਂਦੇ ਨੇ। ਔਰ ਇਸ ਗੱਲ ਦੇ ਉੱਤੇ ਆਉਣ ਵਾਲੇ ਪੀਰੀਅਡ 'ਚ ਦੇਖਿਆ ਜਾਏਗਾ ਕਿ ਕੀ ਇਜ਼ਰਾਈਲ ਨੂੰ ਇਹਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਏਗਾ। ਜਿਹੜੇ ਉਹਨੇ ਦੇਖੋ ਲਾਸ ਆਫ ਲਾਈਫ, ਹਿਊਮਨ ਲਾਈਫ ਤਾਂ ਇੱਕ ਜ਼ਿੰਦਗੀ ਵੀ ਜਿਹੜੀ ਹੈ ਉਹ ਕਾਬਲੇ ਮਾਫੀ ਨਹੀਂ ਹੁੰਦੀ। ਔਰ ਜਿੱਥੇ ਕੁੱਲ ਦੁਨੀਆ ਦੇ ਸਾਹਮਣੇ ਲਗਾਤਾਰ 11 ਦਿਨ ਬੇਰੋਕ ਟੋਕ, ਕਿਉਂਕਿ ਕੱਲੀ ਗੱਲ ਇਹ ਨਹੀਂ ਹੈ ਕਿ ਉਹਨਾਂ ਨੇ ਜਿਹੜਾ ਉਹ ਹੀਨਸ ਕ੍ਰਾਈਮਸ ਕੀਤੇ ਨੇ ਔਰ ਵਾਇਲੇਟ ਕੀਤੇ ਨੇ ਇੰਟਰਨੈਸ਼ਨਲ ਲਾਅ ਔਰ UN ਚਾਰਟਰ ਨੂੰ, ਫਿਰ ਜਦੋਂ ਅਸੀਂ ਈਵਨ ਜਦੋਂ ਯੂਜ਼ ਆਫ ਫੋਰਸ ਇਹ ਵੀ ਮੰਨ ਲਿਆ ਜਾਏ, ਜਿਹੜਾ ਇਜ਼ਰਾਈਲ ਨੇ ਸਟੈਂਸ ਲਿਆ, ਜਿਹਨੂੰ ਅਮਰੀਕਾ ਸਮੇਤ 23-24 ਯੂਰਪੀਅਨ ਦੇਸ਼ ਜਿਨ੍ਹਾਂ 'ਚ ਮੈਜੋਰਿਟੀ ਸੀ ਉਹਨਾਂ ਨੇ ਸਪੋਰਟ ਕੀਤਾ ਕਿ ਰਾਈਟ ਟੂ ਡਿਫੈਂਡ ਵਨਸ ਸੋਵਰਨਿਟੀ, ਪਰ ਉਹਦੇ 'ਚ ਵੀ ਇੰਟਰਨੈਸ਼ਨਲ ਲਾਅ ਦੇ ਥੱਲੇ ਕਲੌਜ਼ ਹੈ
ਪ੍ਰਪੋਰਸ਼ਨੇਟ ਯੂਜ਼ ਆਫ ਫੋਰਸ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੀ ਜੋ 11 ਦਿਨਾਂ 'ਚ ਇਜ਼ਰਾਈਲ ਨੇ ਕੀਤਾ ਇਹ ਪ੍ਰਪੋਰਸ਼ਨੇਟ ਯੂਜ਼ ਆਫ ਫੋਰਸ ਸੀ? ਜੇ ਰਾਕਟ ਡਿਗੇ ਵੀ, ਜੇ ਪ੍ਰਪੋਰਸ਼ਨੇਟ ਯੂਜ਼ ਆਫ ਫੋਰਸ ਹੁੰਦਾ ਫਿਰ ਇਹ ਨਹੀਂ ਹੈ ਕਿ ਇੱਕ ਪਾਸੇ 12 ਮੌਤਾਂ ਹੁੰਦੀਆਂ ਨੇ, ਭਾਵੇਂ ਉੱਥੇ ਵੀ ਬੱਚੇ ਇੱਕ ਦੋ ਉਹਨਾਂ ਦੇ ਵਿੱਚ ਮਾਰੇ ਜਾਣ ਵਾਲਿਆਂ 'ਚ ਨੇ ਜਿਨ੍ਹਾਂ ਦਾ ਸਾਨੂੰ ਅਫਸੋਸ ਹੈ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਜ਼ਰਾਈਲ ਨੇ ਇਹ ਕੀਤਾ ਇਹ ਈਵਨ ਉਹ ਵੀ ਉਲੰਘਣਾ ਹੈ ਉਹਦੀ ਕਿ ਕਿਵੇਂ ਉਹਨੇ ਡਿਸਪ੍ਰਪੋਰਸ਼ਨੇਟਲੀ ਜਿਹੜਾ ਹੈ ਉਹ ਫੋਰਸ ਦਾ ਇਸਤੇਮਾਲ ਕੀਤਾ। ਔਰ ਇਸ ਸਾਰੇ ਚੋਂ ਜਿਹੜੀਆਂ ਪੋਜ਼ਿਟਿਵ ਲਾਈਨਸ ਨਿਕਲਦੀਆਂ ਨੇ, ਮੈਂ ਸਮਝਦਾ ਵੀ ਬੇਸ਼ੱਕ ਅਸੀਂ ਵੈਸਟਰਨ ਕੰਟਰੀਜ਼ ਜਾਂ ਜਦੋਂ ਇਹਨਾਂ ਦੀ ਸਾਈਕੀ ਵੱਲ ਦੇਖਦੇ ਹਾਂ ਫਿਰ ਅਸੀਂ ਕਰੂਸੇਡ ਮੈਂਟੈਲਿਟੀ ਦੀ ਗੱਲ ਵੀ ਕਰਦੇ ਹਾਂ, ਕਿਵੇਂ ਕਰੂਸੇਡਰਸ ਨੇ ਕੀ ਕੀਤਾ ਸੀ। ਇਹ ਵੱਖਰੀ ਗੱਲ ਹੈ ਕਿ ਕਰੂਸੇਡਸ ਨੇ ਜਿਹੜੀਆਂ ਗਈਆਂ ਉਹਨਾਂ ਨੇ ਉੱਥੇ ਮੁਸਲਮਾਨਾਂ ਦਾ ਤਾਂ ਨੁਕਸਾਨ ਕੀਤਾ ਹੀ ਕੀਤਾ ਜੋ ਉਹਨਾਂ ਨੇ ਯਹੂਦੀਆਂ ਨਾਲ ਕੀਤਾ ਸੀ। ਸਿਨਾਗੋਗਸ ਦੇ ਵਿੱਚ ਵੀ ਜਿਹੜੀਆਂ ਅੱਗਾਂ ਲਾ ਕੇ ਜਿਉਂਦੇ ਸਾੜ ਦੇਣਾ, ਇਹ ਇੱਕ ਪਾਰਟ ਰਿਹਾ। ਪਰ ਅਸੀਂ ਜੇ ਜਾਗਦੀਆਂ ਜ਼ਮੀਰਾਂ ਦੀ ਗੱਲ ਕਰੀਏ ਤੇ ਸ਼ਾਇਦ ਫਲਸਤੀਨੀਆਂ ਦੇ ਇਹਨਾਂ 11 ਦਿਨਾਂ ਦੀ ਜਿਹੜੀ ਪੇਨ ਸੀ ਉਹਦੇ ਮੁੱਦੇ ਤੇ ਇਸਲਾਮਿਕ ਵਰਲਡ ਉਵੇਂ ਉੱਠ ਕੇ ਨਹੀਂ ਖਲੋਤਾ ਹੈ। ਔਰ ਇਹੀ ਕਾਰਨ ਹੈ ਕਿ ਈਵਨ ਜਦੋਂ ਸ਼ੁਰੂਆਤ ਜੇ ਹੁੰਦੀ ਹੈ ਜੋ ਕੁਝ ਜੈਰੂਸ਼ਲਮ 'ਚ ਚੱਲ ਰਿਹਾ ਸੀ ਅਲਕਸਾ ਮੌਸਕ ਦੇ ਹਵਾਲੇ ਨਾਲ, OIC ਦਾ ਸੈਸ਼ਨ ਹੋਇਆ ਜਿਹੜਾ 57 ਦੇਸ਼ਾਂ ਦੀ ਪ੍ਰਤੀਨਿਧ ਰਿਪਰੈਜ਼ੈਂਟੇਟਿਵ ਮੁਸਲਿਮ ਆਰਗੇਨਾਈਜੇਸ਼ਨ ਹੈ, ਪਰ ਉਹ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਸੀ। ਇਸ ਦੇ ਉਲਟ ਔਰ ਜਿਉਂ-ਜਿਉਂ ਹੌਲੀ-ਹੌਲੀ ਵੈਸਟਰਨ ਦੁਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਅਸੀਂ ਇੱਥੇ ਦੇਖੇ ਨੇ ਈਵਨ ਇਜ਼ਰਾਈਲੀ ਕੌਂਸੂਲੇਟ ਦੇ ਬਾਹਰ ਕਿੰਨੇ ਵੱਡਾ ਪ੍ਰੋਟੈਸਟ, ਵਾਸ਼ਿੰਗਟਨ DC ਦੇ ਵਿੱਚ, UK 'ਚ ਔਰ ਯੂਰਪ ਭਰ ਦੇ ਵਿੱਚ। ਉਸ ਗੱਲ ਨੇ ਫਾਈਨਲੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਫੋਰਸ ਕੀਤਾ, ਜੇ ਮੈਂ ਇਹ ਕਹਾਂ, ਕਿਉਂਕਿ 2-3 ਦਿਨ ਪਹਿਲਾਂ ਤੱਕ ਤਾਂ ਐਵੇਂ ਹੀ ਸੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਜਿਹੜਾ ਟੈਪ ਔਨ ਦਾ ਰਿਸਟ ਕਿ ਜੀ ਕਰ ਦਿਓ ਜੀ ਸੀਜ਼ ਫਾਇਰ। ਹੁਣ ਜਦੋਂ ਕਿ ਇੰਨਾ ਪ੍ਰੈਸ਼ਰ ਬਿਲਟ ਹੋਇਆ ਔਰ ਇਹਨਾਂ ਨੂੰ ਵੀ ਲੱਗਾ ਵੀ ਗਰਾਊਂਡ ਦੇ ਉੱਤੇ ਵੀ ਹਾਲਾਤ ਕੰਟਰੋਲ ਤੋਂ ਬਾਹਰ ਜਾ ਰਹੇ ਨੇ। ਹਿਜ਼ਬੁੱਲਾ ਵਾਲਿਆਂ ਨੇ ਭਾਵੇਂ ਆਫ ਦਾ ਸੀ ਫਾਇਰ ਕੀਤੇ ਰਾਕਟ ਲਬਨਾਨ 'ਚੋਂ, ਉਹਨਾਂ ਨੇ ਦੱਸ ਦਿੱਤਾ ਵੀ ਅਸੀਂ ਬੈਠੇ ਹਾਂ, ਅਸੀਂ ਐਵੇਂ ਅੱਗੇ ਨਹੀਂ ਵਧਣ ਦਿਆਂਗੇ। ਪਰ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਬਿਲਟ ਹੋਇਆ, ਭਾਵੇਂ ਬਿਹਾਈਂਡ ਦਾ ਕਰਟਨ ਇਜਿਪਟ ਔਰ ਫਰਾਂਸ, ਜਿਵੇਂ ਅਸੀਂ ਕਿਹਾ ਫਰਾਂਸ ਦਾ ਆਪਣਾ ਇੰਟਰਸਟ ਹੈ, ਉਹ ਪੀਸ ਡੀਲ ਦੇ ਲਈ ਕੰਮ ਕਰ ਰਹੇ ਸੀ। ਲੇਕਿਨ ਅਮਰੀਕਾ ਨੇ ਫਾਈਨਲੀ, ਬਾਈਡਨ ਨੇ ਜਦੋਂ ਇਹ ਕਿਹਾ ਕਿ ਵੀ ਇਹਨੂੰ ਕਰੋ ਇਮੀਡੀਏਟਲੀ, ਤਾਂ ਅਸੀਂ ਉਹਦਾ ਰਿਜ਼ਲਟ ਦੇਖਦੇ ਹਾਂ। ਹਾਲਾਂ ਇਮੀਡੀਏਟਲੀ ਤਾਂ ਇਜ਼ਰਾਈਲ ਨੇ ਕਿਹਾ ਨਹੀਂ, ਅਜੇ ਸਾਡਾ ਮਿਸ਼ਨ ਜਿਹੜਾ ਫਿਨਿਸ਼ ਨਹੀਂ ਹੋਇਆ।